अस्सलाम वालेकुम। अच्छा जी, थाना लुंडियां वाले ਦੀ ਹਦੂਦ ਦੇ ਵਿੱਚ ਸੀਸੀਡੀ ਦੇ ਨਾਲ ਮੁਕਾਬਲਾ ਹੈ, ਜਿਹਦੇ ਵਿੱਚ ਖਤਰਨਾਕ ਡਾਕੂ ਜਿਹੜਾ ਸੀਗਾ ਜ਼ਾਹਦ ਉਰਫ ਮੰਮੂ ਉਹ ਹਲਾਕ ਹੋ ਗਿਆ, ਜਿਹਦੇ ਤੇ 50 ਤੋਂ ਜ਼ਾਇਦ ਮੁਕੱਦਮਾ ਜਿਹੜੇ ਨਾ ਉਹ ਦਰਜ ਸੀ। ਮੁਕੱਦਮਿਆਂ ਦੀ ਲਿਸਟ ਜਿਹੜੀ ਹੈ ਨਾ ਉਹ ਮੇਰੇ ਕੋਲ ਆ। ਹੁਣ ਮੈਂ ਉਹਨਾਂ ਨੂੰ ਨਾਮ ਨਿਹਾਦ ਕਾਨੂੰਨੀ ਮਾਹਿਰੀਨ ਨੂੰ ਪੁੱਛਾਂਗਾ, ਜਿਹੜੇ ਬੰਦੇ ਕਹਿੰਦੇ ਸੀਗੇ ਕਿ ਜਿਹੜੀ ਸੀਸੀਡੀ ਆ ਉਹ ਮਾਵਰਾ ਅਦਾਲਤ ਕਤਲ ਕਰ ਰਹੀ ਆ, ਉਹ ਬੰਦਿਆਂ ਨੂੰ ਫੜ ਕੇ ਹੁਣ ਤੱਕ ਜਿੰਨੇ ਵੀ ਸੀਸੀਡੀ ਦੇ ਨਾਲ ਮੁਕਾਬਲਿਆਂ ਦੇ ਵਿੱਚ ਹਲਾਕ ਹੋਏ ਆ ਬੰਦੇ, ਉਹਨਾਂ ਬੰਦਿਆਂ ਦੇ ਵਿੱਚੋਂ ਕੋਈ ਐਸਾ ਬੰਦਾ ਸਾਹਮਣੇ ਲਿਆ ਦਿਓ ਜਿਹਦਾ ਕ੍ਰਿਮੀਨਲ ਰਿਕਾਰਡ ਐਡਾ ਵੱਡਾ ਨਾ ਹੋਵੇ। ਮੈਂ ਪੁੱਛਣਾ ਸਿਰਫ ਉਹਨਾਂ ਕੋਲ ਇਹ ਚਾਹਾਂਗਾ ਕਿ ਇਹਨਾਂ ਡਾਕੂਆਂ ਦੇ ਮਰਨ ਦਾ ਦੁੱਖ ਤੁਹਾਨੂੰ ਬਹੁਤ ਹੁੰਦਾ ਵਾ। ਜਦੋਂ ਇਹ ਡਾਕੂ ਮਾਸੂਮ ਲੋਕਾਂ ਨੂੰ ਲੁੱਟਦੇ ਆ, ਮਾਸੂਮ ਲੋਕਾਂ ਨੂੰ ਫਾਇਰ ਮਾਰਦੇ ਆ, ਉਦੋਂ ਤੁਹਾਡੇ ਦੁੱਖ ਕਿੱਥੇ ਜਾਂਦੇ ਆ? ਮੈਨੂੰ ਸਿਰਫ ਇਸ ਗੱਲ ਦਾ ਜਵਾਬ ਦੇ ਦਿਓ। ਜਦੋਂ ਉਸ ਗਰੀਬ ਬੰਦੇ ਨੂੰ ਲੁੱਟਦੇ ਆ ਜਿਹੜਾ ਆਪਣੀ ਬਿਮਾਰ ਮਾਂ ਦੀ ਦਵਾ ਲੈਣ ਜਾ ਰਿਹਾ ਹੁੰਦਾ ਵਾ, ਜਿਹੜਾ ਆਪਣੇ ਬੱਚਿਆਂ ਵਾਸਤੇ ਦੁੱਧ ਲੈਣ ਜਾ ਰਿਹਾ ਹੁੰਦਾ ਵਾ, ਜਿਹੜਾ ਆਪਣਾ ਬਿਜਲੀ ਦਾ ਬਿੱਲ ਜਮ੍ਹਾਂ ਕਰਵਾਉਣ ਵਾਸਤੇ ਜਾ ਰਿਹਾ ਹੁੰਦਾ ਵਾ, ਉਦੋਂ ਤੁਹਾਡੀ ਕਾਨੂੰਨੀ ਮਹਾਰਤ ਜਿਹੜੀ ਆ ਉਹ ਨਹੀਂ ਜਾਗਦੀ। ਇਹਨਾਂ ਡਾਕੂਆਂ, ਇਹਨਾਂ ਡਕੈਤਾਂ, ਇਹਨਾਂ ਕਾਤਲਾਂ, ਇਹਨਾਂ ਬੱਤਾਖੋਰਾਂ, ਇਹਨਾਂ ਸ਼ੂਟਰਾਂ ਵਾਸਤੇ ਬਹੁਤ ਜਾਗ ਜਾਂਦੀ ਇੱਕਦਮ। ਫਿਰ ਤੁਸੀਂ ਆ ਕੇ ਦੱਸਣ ਲੱਗ ਜਾਂਦੇ ਹੋ। ਜਦੋਂ ਕੋਈ ਇਦਾਂ ਦਾ ਵਾਕਿਆ ਹੋਵੇ ਫੌਰੀ 115 ਤੇ ਕਾਲ ਕਰੋ, ਪੁਲਿਸ ਆਏਗੀ, ਉਹਨਾਂ ਕੋਲ ਅੰਦਰਾਜ ਹੋ ਜਾਏਗਾ ਤਾਂ ਕਿ ਅਸੀਂ ਇਹਨੂੰ ਅੱਗੇ ਲੈ ਕੇ ਜਾ ਸਕੀ। ਉਹ ਭਾਈ ਮੇਰੇ, ਇਸ ਤਰ੍ਹਾਂ ਨਹੀਂ ਹੁੰਦਾ। ਅੱਖਾਂ ਬੰਦ ਕਰਨ ਦੇ ਨਾਲ ਬਿੱਲੀ ਨੇ ਕਬੂਤਰ ਨੂੰ ਛੱਡ ਨਹੀਂ ਜਾਣਾ। ਇਹ ਸਿਰਫ ਕਬੂਤਰ ਨੂੰ ਪਤਾ ਕਿ ਮੈਂ ਅੱਖਾਂ ਬੰਦ ਕਰਕੇ ਬੈਠਾ ਵਾਂ, ਬਿੱਲੀ ਨੇ ਜਨਾਬੇ ਵਾਲੀ ਤੁਹਾਨੂੰ ਲੈ ਹੀ ਜਾਣਾ ਵਾ। ਹੁਣ ਆਈਏ ਜ਼ਰਾ ਇਹਦੇ ਮੁਕੱਦਮੇ ਵਾਲ, ਜ਼ਾਹਦ ਉਰਫ ਮੰਮੂ ਦੇ ਨਾਲ, ਕਿ 2016 ਦੇ ਵਿੱਚ ਇਹਨੇ ਪਹਿਲੀ ਡਕੈਤੀ ਕੀਤੀ। ਉਦੋਂ ਜਨਾਬੇ ਵਾਲੀ ਇਹ ਗ੍ਰਿਫਤਾਰ ਹੋਇਆ। ਜਨਾਬ ਵਰਗੇ ਕਾਨੂੰਨੀ ਮਾਹਿਰੀਨ ਹੋਣੇ, ਉਹਨਾਂ ਨੇ ਇਹਨੂੰ ਛੁਡਾ ਦਿੱਤਾ। ਉਸ ਤੋਂ ਬਾਅਦ ਫਿਰ ਸਿਲਸਿਲਾ ਚੱਲਦਾ ਰਿਹਾ। 2016, 17, 18, 19, 20, 21, 22, 23, 24, 25 ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਬਿਲ ਆਖਰ ਸੀਸੀਡੀ ਦਾ ਵਜੂਦ ਅਮਲ 'ਚ ਆਇਆ ਤੇ ਹੁਣ ਇਹ ਭਾਈ ਜਿਹੜਾ ਵਾ ਹਲਾਕ ਹੋ ਗਿਆ। ਹੁਣ ਪ੍ਰੈਸ ਰਿਲੀਜ਼ ਵਾਲੇ ਪਾਸੇ ਜਾਂਦੇ ਆ, ਜਿਹੜੀ ਸੀਸੀਡੀ ਨੇ ਜਾਰੀ ਕੀਤੀ ਹੈ। ਇਹਨਾਂ ਦਾ ਕਹਿਣਾ ਕਿ 50 ਤੋਂ ਜ਼ਾਇਦ ਵਾਰਦਾਤਾਂ ਦੇ ਵਿੱਚ ਮੁਲਵਸ ਖਤਰਨਾਕ ਮੁਲਜ਼ਮ ਜਿਹੜਾ ਨਾ ਹਲਾਕ ਹੋ ਗਿਆ। ਕ੍ਰਾਈਮ ਕੰਟਰੋਲ ਡਿਪਾਰਟਮੈਂਟ ਫੈਸਲਾਬਾਦ ਦੀ ਜਰਾਇਮ ਪੇਸ਼ਾ ਅਫਰਾਦ ਦੇ ਖਿਲਾਫ ਇੱਕ ਵੱਡੀ ਕਾਮਯਾਬੀ ਹੈ। ਬਿਲਾਸ਼ੁਬਾ ਇਹ ਇੱਕ ਬਹੁਤ ਵੱਡੀ ਕਾਮਯਾਬੀ ਹੈ। ਜਿਹਨੇ ਡਕੈਤੀਆਂ, ਚੋਰੀਆਂ, ਰਾਹਜ਼ਨੀਆਂ ਦੀ 50 ਕਰ ਲਈ ਸੀ ਨਾ, ਇਸ ਬੰਦੇ ਨੇ ਸੈਂਚੁਰੀ ਵੀ ਕਰ ਜਾਣੀ ਸੀ। ਇਹ ਬਹੁਤ ਵੱਡੀ ਕਾਰਵਾਈ। ਅੱਗੇ ਇਹਨਾਂ ਦਾ ਕਹਿਣਾ ਜੀ, ਲੁੰਡਿਆਂ ਵਾਲੇ ਦੀ ਹਦੂਦ ਦੇ ਵਿੱਚ ਖਤਰਨਾਕ ਡਾਕੂ ਜ਼ਾਹਦ ਜਿਹੜਾ ਨਾ ਇਹ ਮਾਰਿਆ ਗਿਆ। ਸੀਸੀਡੀ ਦੇ ਇੰਚਾਰਜ ਫਰੂਕ ਨਾਜ਼ਰ ਨੂੰ ਕਿਸੇ ਬੰਦੇ ਨੇ ਦੱਸਿਆ ਕਿ ਉੱਥੇ ਜਨਾਬੇ ਲਈ ਫਰਾਰ ਮੁਲਜ਼ਮ ਜਿਹੜੇ ਆ ਨਾ ਉਹ ਛੁਪੇ ਹੋਏ ਆ। ਫਰੂਕ ਨਾਜ਼ਰ ਨੇ ਆਪਣੀ ਟੀਮ ਦੇ ਹਮਰਾਹ ਉੱਥੇ ਜਦੋਂ ਛਾਪਾ ਮਾਰਿਆ ਤੇ ਅੱਗੋਂ ਜਨਾਬੇ ਅਲੀ ਜਿਹੜੇ ਮੁਲਜ਼ਮਾਨ ਸੀ ਉਹਨਾਂ ਨੇ ਫਾਇਰਿੰਗ ਕਰ ਦਿੱਤੀ। ਇੱਕ ਮੁਲਜ਼ਮ ਜਿਹੜਾ ਸੀ ਜ਼ਖਮੀ ਹਾਲਤ ਦੇ ਵਿੱਚ ਦੇਖਿਆ ਤੇ ਉਹਨੂੰ ਇਲਾਜ ਮੁਆਵਜ਼ੇ ਵਾਸਤੇ ਜਦੋਂ ਹਸਪਤਾਲ ਮੁੰਤਕਿਲ ਕੀਤਾ ਗਿਆ ਤੇ ਉਹੀ ਜ਼ਖਮਾਂ ਦੀ ਤਾਬ ਨਾ ਲਾਉਂਦਿਆਂ ਆ ਉਹ ਹਲਾਕ ਹੋ ਗਿਆ। ਬਾਕੀ 5 ਜਿਹੜੇ ਆ ਨਾ ਹਨੇਰੇ ਦਾ ਫਾਇਦਾ ਚੱਕਦੇ ਆ, ਭੱਜ ਗਏ। ਇਹਦੇ ਉੱਪਰ ਜ਼ਾਹਦ ਦੇ ਉੱਪਰ ਮੈਂ ਤੁਹਾਨੂੰ ਅੱਗੇ ਦੱਸਿਆ ਕਿ 50 ਮੁਕੱਦਮੇ ਜਿਹੜੇ ਨਾ ਮੁਖਤਲਿਫ ਫੈਸਲਾਬਾਦ ਤੇ ਫੈਸਲਾਬਾਦ ਤੋਂ ਬਾਹਰ ਦੇ ਥਾਣੇ ਦੇ ਵਿੱਚ ਵੀ ਦਰਜ ਹੈਗੇ ਆ। ਇਹਨਾਂ ਦਾ ਕਹਿਣਾ ਕਿ ਜਿਹੜੇ ਫਰਾਰ ਮੁਲਜ਼ਮ ਆ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਸਰਚ ਆਪਰੇਸ਼ਨ ਜਾਰੀ ਹੈ। ਬਹੁਤ ਜਲਦ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ ਦੇ ਵਿੱਚ ਲਿਆਂਦਾ ਜਾਏਗਾ। ਕ੍ਰਾਈਮ ਕੰਟਰੋਲ ਡਿਪਾਰਟਮੈਂਟ ਦਾ ਕਹਿਣਾ ਵਾ ਕਿ ਸੀਸੀਡੀ ਜਿਹੜੀ ਆ ਸ਼ਹਿਰੀਆਂ ਦੇ ਜਾਨ ਮਾਲ ਦੇ ਤਹਫੁਜ਼ ਨੂੰ ਯਕੀਨੀ ਬਣਾਉਣ ਵਾਸਤੇ ਦਿਨ ਰਾਤ ਜਾਗਦੀ ਪਈ ਆ। ਕਾਨੂੰਨ ਸ਼ਿਕਨ ਅਨਾਸਰ ਵਾਸਤੇ ਕੋਈ ਵੀ ਰਿਆਇਤ ਨਹੀਂ ਹੈਗੀ। ਬਹੁਤ ਸ਼ੁਕਰੀਆ।